अस्सलाम वालेकुम जी। उम्मीद है खैरियत नाल होवोगे। दिल्ली का अगला सिलसिला, पंजाब के हुक्मरानां का अगला सिलसिला। अगला जिहड़ा हुक्मरान ठहरिया तुगलकां तो बाद वो ठहरिया अमीर तैमूर। अमीर तैमूर ने आप हुकूमत नहीं की, उसका नायब सी इत्थे। लेकिन जो वो आप आया है उदों जिहड़ा है बड़े जे नुकसान होए, बड़ियां जियां जिहड़ियां ने कतलो गारत हुई, ते ਉਹਦੇ बारे च गल करने। 1398 ਦੇ ਵਿੱਚ ਜਿਹੜਾ ਹੈ ਅਮੀਰ ਤੈਮੂਰ ਜਿਹੜਾ ਹੈ ਹਿੰਦੁਸਤਾਨ ਨੂੰ ਫਤਹ ਕਰਨ ਦੇ ਇਰਾਦੇ ਨਾਲ ਤੇ ਇਹ ਦर्रा गोमल वाली साइड ਇਹ ਉਧਰੋਂ ਜਦੋਂ ਆਇਆ ਇਹਨੇ ਮੁਲਤਾਨ ਫਤਹ ਕੀਤਾ। ਮੁਲਤਾਨ ਤੋਂ ਬਾਅਦ ਦਪਾਲਪੁਰ ਤੋਂ ਹੁੰਦਾ ਜਿਹੜਾ ਹੈ ਨਾ ਦਿੱਲੀ ਆਇਆ। ਦਿੱਲੀ ਤੇ ਹਮਲੇ ਕੀਤੇ, ਲੜਾਈਆਂ ਛੜਾਈਆਂ ਹੋਈਆਂ। ਆਖਰਕਾਰ ਤੁਗਲਕ ਜਿਹੜੇ ਨੇ ਉਹ ਜੰਗ ਹਾਰ ਗਏ। ਜੰਗ ਉਹਨਾਂ ਦੇ ਹਾਰਨ ਤੋਂ ਬਾਅਦ ਜਿਹੜਾ ਵੇ ਅਮੀਰ ਤੈਮੂਰ ਕਬਜ਼ ਹੋ ਗਿਆ ਦਿੱਲੀ ਤੇ। ਇਹਨੇ ਦਿੱਲੀ ਤੇ ਆਪਣਾ ਜਿਹੜਾ ਹੈ ਇੱਕ ਨਾਇਬ ਮੁਕਰਰ ਕੀਤਾ। ਉਹਦਾ ਅਸੀਂ ਪਹਿਲੇ ਵੀ ਤੁਹਾਨੂੰ ਨਾਂ ਦੱਸਿਆ, ਸੈयद खिजर खान इब्ने मालिक सुलेमान। ਅਸੀਂ सैयद खिजर खान ਕਹਿੰਦੇ ਆ। सैयद खिजर खान ਨੂੰ ਇਹਨੇ ਉੱਥੇ ਆਪਣਾ ਨਾਇਬ ਮੁਕਰਰ ਕੀਤਾ ਦਿੱਲੀ 'ਚ। ਆਪ ਥੋੜਾ ਜਿਹਾ ਅਗਾਂਹ ਨੂੰ ਵੱਧ ਗਿਆ, ਪੰਜਾਬ ਤੋਂ ਪਰਾਂ ਨੂੰ ਚਲਾ ਗਿਆ। ਕਹਿੰਦੇ ਨੇ ਕਿ ਇਹਨੇ ਦਿੱਲੀ ਦੇ ਵਿੱਚ ਤਰੀਖੀ ਕਤਲੋਗਾਰਤ ਕੀਤੀ ਸੀ। ਅੱਗੇ ਗਿਆ ਮੀਰਠ, ਜਮਨਾ ਨਦੀ ਦੇ ਕਿਨਾਰੇ ਜਿਹੜਾ ਨਾ ਕਿਨਾਰੇ ਇਹਨੇ ਇੱਕ ਵਾਦੀ ਸੀ ਹਰਦੁਆਰ, ਉੱਥੇ ਪੜਿਆ। ਉੱਥੇ ਇਹਦੀ ਕੋਈ ਜੰਗ ਜੁੰਗ ਹੋਈ। ਇਹਨੇ ਉੱਥੇ ਬੇਦਰੇਗ ਕਤਲੋਗਾਰਤ ਕੀਤੀ। ਕੋਈ ਜੀ ਇਹਨੇ ਨਹੀਂ ਛੱਡਿਆ ਉਹਨਾਂ ਪਰਿਵਾਰਾਂ ਦਾ। ਲੋਕ ਕਹਿੰਦੇ ਨੇ ਇਹ ਕਤਲੋਗਾਰਤ ਇਹਨੇ ਦਿੱਲੀ 'ਚ ਕੀਤੀ। ਦਿੱਲੀ 'ਚ ਇਹਨੇ ਕੁਛ ਵੀ ਨਾ ਕੀਤਾ, ਜਬਕਿ ਸਭ ਤੋਂ ਜ਼ਿਆਦਾ ਕਤਲੋਗਾਰਤ ਇਹਨੇ ਮੇਰਠ ਦੇ ਕੋਲ ਹਰਦੁਆਰ ਤੇ ਕੀਤੀ। ਕਹਿੰਦੇ ਨੇ ਖੋਪੜੀਆਂ ਦੇ ਮਨਾਰ ਬਣਾਏ। ਤੇ ਕਿਸੇ ਨੇ ਇਹਦੇ ਕੋਲੋਂ ਪੁੱਛਿਆ ਕਿ ਯਾਰ ਤੂੰ ਹਾਫਿਜ਼ ਕੁਰਾਨ ਹੈ, ਮੁਸਲਮਾਨ ਹੈ, ਕੀ ਹੋਇਆ ਅਗਰ ਜੰਗੇਜ਼ ਖਾਨ ਤੇ ਤੇਰਾ ਤੇ ਉਹਦਾ ਜਿਹੜਾ ਪਿੱਛੋਂ ਬਾਬਾ ਇੱਕੋ ਹੀ ਸੀ ਤੁਹਾਡਾ ਤੁਮਣਾ ਖਾਂ, ਤੂੰ ਇੰਨੇ ਲੋਕਾਂ ਨੂੰ ਕਿਉਂ ਮਾਰਿਆ? ਕਹਿੰਦਾ ਜੀ ਇਹ ਗੈਰ ਮੁਸਲਮ ਸਨ, ਬੁੱਤਾਂ ਦੀ ਪੂਜਾ ਕਰਨ ਵਾਲੇ ਸਨ। ਐਸਰੀ ਮੈਨਾਂ ਬਾਅਦ ਚੋਂ ਕਹਿੰਦੇ ਨੇ ਕਿ ਆਪਣੇ ਇਸ ਅਮਲ ਤੇ ਉਹ ਪਛਤਾਇਆ ਵੀ। ਉਹਨੂੰ ਆਪਣਾ ਇਹ ਅਮਲ ਜਿਹੜਾ ਵੇ ਇਹਦੇ ਤੇ ਰੰਜ ਵੀ ਹੋਇਆ, ਦੁੱਖ ਵੀ ਹੋਇਆ, ਤਕਲੀਫ ਵੀ ਹੋਈ ਕਿ ਮੈਂ ਕਿਹੜਾ ਕੰਮ ਪਾ। ਮੇਰਠ ਤੋਂ ਵਾਪਸ ਆ ਕੇ ਦਿੱਲੀ ਆਇਆ ਤੇ ਦਿੱਲੀੋਂ ਵਾਪਸ ਆਇਆ ਜਿਹੜਾ ਨਾ ਚਲਾ ਗਿਆ ਆਪਣੀ ਸਲਤਨਤ ਦੇ ਵਿੱਚ। ਉਸ ਤੋਂ ਬਾਅਦ ਦੁਬਾਰਾ ਇਹ ਨਹੀਂ ਆਇਆ। ਫਿਰ ਇੱਕ ਮੁਰਖ ਲਿਖਦਾ ਹੈ, ਉਹ ਕਹਿੰਦਾ ਅਗਰ ਅਮੀਰ ਤੈਮੂਰ ਵਾਪਸ ਨਾ ਜਾਂਦਾ ਤਾਂ ਹਿੰਦੁਸਤਾਨ ਦੀ ਤਾਰੀਖ ਬਦਲ ਜਾਣੀ ਸੀ। ਉਹ ਇਸ ਚੀਜ਼ ਨੂੰ ਦਲੀਲ ਰੱਖ ਕੇ ਅੱਗੇ ਕਹਿੰਦਾ ਹੈ ਕਿ ਜੋ ਉਹਨੇ ਹਰਦੁਆਰ 'ਚ ਕੀਤਾ ਸੀ ਉਹਨੇ ਪੂਰੇ ਹਿੰਦੁਸਤਾਨ 'ਚ ਹੀ ਇੰਜ ਕਰਨਾ ਸੀ। ਲੇਕਿਨ ਕੁਦਰਤ ਦਾ ਇੱਕ ਆਪਣਾ ਨਿਜ਼ਾਮ ਹੈ, ਕੁਦਰਤ ਦੇ ਆਪਣੇ ਜਿਹੜੇ ਨੇ ਫੈਸਲੇ ਨੇ, ਕੁਦਰਤ ਦੀ ਆਪਣੀ ਜਿਹੜੀ ਹੈ ਮਰਜ਼ੀ ਹੈ। ਕੋਈ ਬੰਦਾ ਕੁਦਰਤ ਦੀ ਮਰਜ਼ੀ ਅੱਗੇ ਨਹੀਂ ਖਲੋ ਸਕਦਾ। ਅਮੀਰ ਤੈਮੂਰ ਦਾ ਥੋੜਾ ਜਿਹਾ ਤੁਹਾਨੂੰ ਦੱਸ ਰਹੇ ਹਾਂ ਕਿਸ ਤਰ੍ਹਾਂ ਦਾ ਬੰਦਾ ਸੀ, ਕੌਣ ਸੀ। ਅਮੀਰ ਤੈਮੂਰ ਜਿਹੜਾ ਹੈ ਇਹਨੇ ਆਪਣੀ ਜਿਹੜੀ ਪੜ੍ਹਾਈ ਹੈ ਉਹ ਸ਼ੁਰੂ ਕੀਤੀ ਅਲੀ ਬੇਗ ਕੋਲੋਂ। ਇਹਦਾ ਉਸਤਾਦ ਸੀ ਅਲੀ ਬੇਗ, ਕਿਤਾਬਾਂ 'ਚ ਲਿਖਿਆ। ਅਲੀ ਬੇਗ ਕੋਲੋਂ ਕਿਸੇ ਨੇ ਪੁੱਛਿਆ ਕਿ ਤੈਮੂਰ ਜਿਹੜਾ ਹੈ ਛੋਟਿਆਂ ਹੁੰਦਿਆਂ ਕਿਸ ਤਰ੍ਹਾਂ ਦਾ ਬਾਲ ਸੀ, ਪੜ੍ਹਨ ਵਾਲਾ ਸੀ, ਨਖਿੱਧ ਸੀ, ਆਲਕਸੀ ਸੀ, ਕੀ ਸੀ? ਉਹਨੇ ਕਿਹਾ ਇਸ ਤਰ੍ਹਾਂ ਦਾ ਬਾਲ ਸੀ ਕਿ ਆਪਣਾ ਕੰਮ ਟਾਈਮ ਸਿਰ ਕਰਦਾ ਸੀ, ਕਦੀ ਇਹਨੇ ਮੇਰੇ ਕੋਲੋਂ ਝਿੜਕਾਂ ਨਹੀਂ ਖਾਧੀਆਂ। ਹਾਂਜੀ, ਕਦੀ ਇਹਨੇ ਝਿੜਕਾਂ ਨਹੀਂ ਖਾਧੀਆਂ, ਮਾਰ ਤੇ ਦੂਰ ਦੀ ਗੱਲ ਹੋਈ ਕਿ ਲੈਕ ਬੰਦਾ ਸੀ। ਫਿਰ ਇੱਕ ਲਿਖਦਾ ਹੈ ਕਿ 10 ਸਾਲ ਦੀ ਉਮਰ 'ਚ ਇਹਨੇ ਕੁਰਾਨ ਮਜੀਦ ਹਿਫਜ਼ ਕਰ ਲਿਆ ਸੀ ਤੇ ਬਕਾਇਦਾ ਤਲਾਵਤ ਕਰਦਾ ਸੀ। ਫਿਰ ਕਈਆਂ ਨੇ ਕਿਹਾ ਹੈ ਕਿ ਅਸੀਂ ਉਹਦੇ ਨਾਲ ਘੋੜਸਵਾਰੀ ਕੀਤੀ ਹੈ। ਜਦੋਂ ਘੋੜਾ ਇਹਦਾ ਆਪਣੀ ਪੂਰੀ ਸਪੀਡ 'ਚ ਦੌੜਨ ਡਿਆ ਹੁੰਦਾ ਸੀ ਤੇ ਇਹ ਉੱਚੀ ਆਵਾਜ਼ 'ਚ ਕੁਰਾਨ ਪੜ੍ਹਨ ਡਿਆ ਹੁੰਦਾ ਸੀ। ਅੱਛਾ ਜੀ, ਇਹੀ ਗੱਲ ਹੋ। ਫਿਰ ਇੱਕ ਲਿਖਦਾ ਹੈ ਕਿ ਇੱਕ ਜਗ੍ਹਾ ਤੇ ਇੰਜ ਹੋਇਆ ਕਿ ਇਹ ਘੋੜਸਵਾਰੀ ਕਰਨ ਡਿਆ ਸੀ, ਇਹ ਡਿੱਗਿਆ, ਇਹਦੀ ਲੱਤ ਟੁੱਟ ਗਈ। ਜਿਹੜਾ ਜਰਾਹ ਸੀ
ਲੱਤਾਂ ਬੰਨਣ ਵਾਲਾ ਜਿਹੜਾ ਸੀ ਉਹਦੇ ਕੋਲੋਂ ਲੱਤ ਨਾ ਸਹੀ ਵੱਜੀ ਤੇ ਇਹ ਲੰਗ ਮਾਰਨਾ ਸ਼ੁਰੂ, ਉੱਥੋਂ ਮਸ਼ਹੂਰ ਹੋ ਗਿਆ ਮੀਰ ਤਮੂਰ ਲਿੰਗ। ਆ ਜਿਹੜਾ ਲੰਗ ਲਫ਼ਜ਼ ਹੈ ਲੰਗੜਾ, ਇਹ ਪੁਰਾਣੀ ਆਰੀਆਈ ਜ਼ੁਬਾਨ ਦਾ ਲਫ਼ਜ਼ ਹੈ। ਇਹ ਲੰਗ ਤੋਂ ਵਿਗੜ ਕੇ ਲੰਗੜਾ ਹੋ ਗਿਆ। ਮੀਰ ਤਮੂਰ ਲੰਗੜਾ ਵੀ ਇਹਨੂੰ ਕਹਿ ਸਕਦੇ ਹਾਂ ਅਸੀਂ, ਕਿਉਂਕਿ ਮੀਰ ਤਮੂਰ ਲਿੰਗ ਦਾ ਨਾਂ ਸੀ। ਉਂਝ ਇਹਦਾ ਤਲਕ ਜਿਹੜਾ ਵੇ ਉਹ ਬਰਲਾਸ ਕਬੀਲੇ ਦਾ ਸੀ। ਇਹ ਵੀ ਤੁਹਾਨੂੰ ਦੱਸ ਦਿੱਤਾ ਹੈ ਕਿ ਇਹਦਾ ਤੇ ਚੰਗੇਜ਼ ਖਾਨ ਦਾ ਜੱਦੇ ਅਮਜਦ ਜਿਹੜਾ ਹੈ, ਜਿਹੜਾ ਇਹਨਾਂ ਦਾ ਬਾਬਾ ਸੀ, ਉਹ ਇੱਕ ਸੀ ਤੂਮਣਾ ਖਾਂ। ਇਹ ਸਮਰਕੰਦ ਦੇ ਕੋਲ ਜਿਹੜਾ ਹੈ ਨਾ ਇਹਦਾ ਕਬੀਲਾ ਆਬਾਦ ਸੀ, ਉੱਥੇ ਹੀ ਆ ਸਾਰੇ ਜੇ ਝੋਲ ਵਜੇ ਨੇ। ਫਿਰ ਕਹਿੰਦੇ ਨੇ ਕਿ ਇਹਦੀ ਮਾਂ ਜਿਹੜੀ ਹੈ ਨਾ ਉਹ ਮੰਗੋਲ ਖਾਨਦਾਨ ਚੋਂ ਸੀ, ਮੰਗੋਲ ਸ਼ਾਹੀ ਖਾਨਦਾਨ ਚੋਂ ਅਮੀਰ ਤਮੂਰ ਦੀ ਮਾਂ ਸੀ। ਪਿਓ ਜਿਹੜਾ ਹੈ ਉਹ ਤਤਾਰੀ ਕਬੀਲੇ ਦਾ ਸੀ। ਬਰਲਾਸ ਕਬੀਲਾ ਜਿਹੜਾ ਹੈ ਇਹ ਤਤਾਰੀ ਸੀ। ਇੱਕ ਪਾਸੇ ਤਤਾਰੀ, ਇੱਕ ਪਾਸੇ ਮੰਗੋਲ, ਇਹ ਦੋ ਦੀਆਂ ਵਿਰਾਸਤਾਂ ਸਨ। ਤੇ ਇਹ ਆਪਣੇ ਆਪ ਨੂੰ ਅੱਗੋਂ ਵਾਰਸ ਸਮਝਦਾ ਸੀ ਚੰਗੇਜ਼ ਖਾਨ ਦਾ। ਇਹਨੇ ਇਹ ਨਹੀਂ ਕਿ ਹਿੰਦੁਸਤਾਨ 'ਚ ਤਬਾਹੀਆਂ ਲਾਈਆਂ, ਇਹਨੇ ਰੂਸ ਦੇ ਇਲਾਕੇ ਜਿਹਨੂੰ ਗੋਲਡਨ ਹਾਰਨ ਕਿਹਾ ਜਾਂਦਾ ਉੱਥੇ ਵੀ ਇਹਨੇ ਤਬਾਹੀ ਲਾਈ। ਇਹਨੇ ਦਾਮਨੇ ਏਸ਼ੀਆ ਦੇ ਵਿੱਚ ਵੀ, ਉਹ ਜਿਹੜਾ ਹੈ ਕੀ ਉਹਨੂੰ ਕਹਿੰਦੇ ਨੇ ਏਸ਼ੀਆ ਖੁਰਦ, ਏਸ਼ੀਆ ਕੂਚਕ ਵੀ ਉਹਨੂੰ ਕਿਹਾ ਜਾਂਦਾ, ਉੱਥੇ ਵੀ ਇਹਨੇ ਤਬਾਹੀ ਲਾਈ। ਇਹਨੇ ਹਰ ਪਾਸੇ ਤਬਾਹੀ, ਸਖਤ ਬੜਾ ਸੀ। ਫਿਰ ਕਿਸੇ ਨੇ ਪੁੱਛਿਆ ਯਾਰ ਤੂੰ ਸ਼ਹਿਰ ਕਿਉਂ ਬਰਬਾਦ ਕਰਨਾ? ਕਹਿੰਦਾ ਮੈਂ ਤੇ ਆਪ ਪੁਰਾਣੀਆਂ ਇਮਾਰਤਾਂ ਨਾਲ ਬੜਾ ਪਿਆਰ ਕਰਨਾ, ਮੈਂ ਸ਼ਹਿਰ ਤੇ ਨਹੀਂ ਜਾੜਦਾ। ਉਹਨੇ ਫਿਰ ਅੱਗੋਂ ਸਵਾਲ ਕੀਤਾ ਕਿ ਅਮੀਰ ਸਾਹਿਬ ਤੁਸੀਂ ਦਿੱਲੀ ਜਾੜੀ, ਤੁਸੀਂ ਹਰਿਦੁਆਰ ਜਾੜਿਆ। ਹਰਿਦੁਆਰ ਦਾ ਤੇ ਉਹਨੇ ਜਵਾਬ ਦੇ ਦਿੱਤਾ। ਉਹਨੇ ਕਿਹਾ ਜੀ ਮੈਨੂੰ ਐ ਸੀ ਕਿ ਬੁੱਤ ਪ੍ਰਸਤਾਂ ਨੂੰ ਮਾਰਨ ਦਾ ਸਵਾਬ ਹੁੰਦਾ ਹੈ। ਉਹਨੇ ਕਿਹਾ ਦਿੱਲੀ 'ਚ ਫਿਰ ਮੁਸਲਮਾਨ ਵੀ ਮਾਰੇ? ਉਹਨੇ ਕਿਹਾ ਉੱਥੇ ਮੇਰੀ ਖਾਸ ਸਿਪਾ ਸਲਾਰ ਤੇ ਇਲਜ਼ਾਮ ਲੱਗਾ ਸੀ, ਤੇ ਉਹਦੇ ਸਿਪਾਹੀਆਂ ਤੇ ਇਲਜ਼ਾਮ ਲੱਗਾ ਸੀ ਕਿ ਇਹਨਾਂ ਨੇ ਇੱਕ ਹਿੰਦੂ ਲੜਕੀ ਜਿਹੜੀ ਏ ਉਹਦੇ ਨਾਲ ਗਲਤ ਕੰਮ ਕੀਤਾ ਹੈ। ਤੇ ਜਦੋਂ ਤਫਤੀਸ਼ ਹੋਈ ਤੇ ਨਿਕਲਿਆ ਕਿ ਉਹ ਇਲਜ਼ਾਮ ਲਾਇਆ ਗਿਆ ਸੀ ਮੇਰੇ ਫੌਜ ਦੇ ਉੱਤੇ, ਤੇ ਇਲਜ਼ਾਮ ਲਾਉਣ ਵਾਲੇ ਵੀ ਹਿੰਦੂ, ਕੁੜੀ ਵੀ ਹਿੰਦੂ। ਤੇ ਇਸ ਲਈ ਮੈਂ ਦਿੱਲੀ ਦੇ ਵਿੱਚ ਵੀ ਜਿਹੜਾ ਹੈ ਨਾ ਧੌਣਾ ਲਾਈਆਂ ਸੀ, ਤੇ ਹਰਿਦੁਆਰ 'ਚ ਤੇ ਧੌਣਾ ਦੇ ਮਨਾਰ ਬਣਾਏ ਸੀ। ਫਿਰ ਕਹਿੰਦੇ ਨੇ ਬਹਾਦਰ ਇੰਨਾ ਸੀ, ਇੱਕ ਹੱਥ 'ਚ ਤਲਵਾਰ ਹੁੰਦੀ ਸੀ, ਇੱਕ ਹੱਥ 'ਚ ਕੁਹਾੜਾ ਹੁੰਦਾ ਸੀ, ਤੇ ਦੋ ਬੰਦਿਆਂ ਨਾਲ ਲੜਦਾ ਸੀ ਐਟ ਅ ਟਾਈਮ। ਇੱਕ ਵਕਤ 'ਚ ਦੋ ਬੰਦਿਆਂ ਨਾਲ ਲੜਦਾ ਸੀ, ਤਲਵਾਰ ਨਾਲ ਵੀ ਤੇ ਕੁਹਾੜੇ ਨਾਲ ਵੀ, ਤੇ ਵਾਰ ਦੋਵਾਂ ਹੱਥਾਂ ਦੇ ਲਹਿਦਾ ਹੁੰਦੇ ਸੀ। ਤੇ ਤੀਰ ਕਮਾਨ ਬੜਾ ਸਹੀ ਚਲਾਉਂਦਾ ਸੀ, ਤੇ ਨਿਸ਼ਾਨਾ ਬੜਾ ਪੁਖਤਾ ਨਿਸ਼ਾਨਾ ਸੀ। ਲਓ ਜੀ, ਅਮੀਰ ਤਮੂਰ ਵੀ ਤੁਹਾਨੂੰ ਦੱਸ, ਦਿੱਲੀ ਜਾੜਨ ਵਾਲਾ, ਹਰਿਦੁਆਰ ਦੇ ਵਿੱਚ ਖੋਪੜੀਆਂ ਦੇ ਮਨਾਰ ਬਣਾਉਣ ਵਾਲਾ। ਤੇ ਲੋਕ ਇਹਨੂੰ ਕਹਿੰਦੇ ਨੇ ਕਿ ਅਮੀਰ ਤਮੂਰ ਉਹ ਮੁਸਲਮਾਨ ਜਰਨਲ ਸੀ ਜਿਹੜਾ ਖਾਲਿਦ ਬਿਨ ਵਲੀਦ, ਅਬੂ ਉਬੈਦਾ ਬਿਨ ਜਰਾ, ਉਮਰੂ ਬਿਨ ਆਸ, ਰਜ਼ਵਾनुल्लाह अजमाइन, ਉਸ ਤੋਂ ਬਾਅਦ ਸੁਲਤਾਨ ਮਹਿਮੂਦ ਗਜ਼ਨਵੀ, ਸੁਲਤਾਨ ਸਲਾਹੁਦੀਨ ਅਯੂਬੀ, ਉਸ ਲੈਵਲ ਦਾ ਜਿਹੜਾ ਹੈ ਨਾ ਇਹ ਮੁਸਲਮਾਨ ਜਰਨਲ ਹੋਇਆ। ਇਜਾਜ਼ਤ ਦਵੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਕਰੋ, ਅਗਰ ਕੁਝ ਗਲਤ ਬੋਲਿਆ ਸਾਡੀ ਇਸਲਾਹ ਕਰੋ। ਅੱਲਾਹ।